ਅਗਲੀ ਗੱਲ ਕਰੀਏ ਸੈਂਟਾ ਕਲਾਰਾ ਕਾਉਂਟੀ ਕਹਿੰਦੇ ਵੀ ਡਰੋਨਸ ਦੀ ਮਦਦ ਲਊਗੀ ਇਸ ਵਾਰ ਜਿਹੜਾ ਮੱਛਰ ਬਹੁਤ ਜ਼ਿਆਦਾ ਵੱਧ ਰਿਹਾ ਆ ਉਸ ਨੂੰ ਕੰਟਰੋਲ ਕਰਨ ਦੇ ਲਈ। ਕਾਉਂਟੀ ਦੇ ਵੈਕਟਰ ਕੰਟਰੋਲ ਡਿਸਟ੍ਰਿਕਟ ਉਹਨਾਂ ਨੇ ਕਿਹਾ ਵੀ ਹੈਲੀਕਾਪਟਰਸ ਵੀ ਅਸੀਂ ਪਿਛਲੇ ਸਾਲਾਂ ਦੇ ਵਿੱਚ ਵਰਤਦੇ ਰਹੇ ਹਾਂ, ਪਰ ਇਸ ਵਾਰ ਵੈਟ ਵਿੰਟਰ ਬਹੁਤ ਰਹੀ ਆ, ਪਾਣੀ ਖੜਾ ਆ ਤੇ ਕਾਫੀ ਥਾਵਾਂ ਦੇ ਉੱਤੇ ਮੱਛਰ ਬਹੁਤ ਜ਼ਿਆਦਾ ਵੱਧ ਰਿਹਾ ਆ। ਵੈਸਟ ਨਾਈਲ ਵਾਇਰਸ ਯੂਜਲੀ ਜਿਹੜੇ ਮਸਕੀਟੋਜ਼ ਆ ਉਹ ਵੈਕਟਰ ਬੋਰਨ ਡਿਜ਼ੀਜ਼ਜ਼ ਇਦਾਂ ਦੀਆਂ ਲੈ ਆਉਂਦੇ ਆ ਤੇ ਇਹ ਕਾਈਆਂ ਦੇ ਲਈ ਘਾਤਕ ਵੀ ਸਾਬਤ ਹੁੰਦਾ ਆ। ਸੋ ਡਿਸਟ੍ਰਿਕਟ ਕਹਿੰਦੇ ਵੀ ਪਹਿਲਾਂ ਹੈਲੀਕਾਪਟਰ ਵਰਤਦੇ ਸੀ ਉਹਨਾਂ ਇਲਾਕਿਆਂ 'ਚ ਪਹੁੰਚਣ ਦੇ ਲਈ ਜਿਹੜੇ ਨਾਨ ਰੈਜ਼ੀਡੈਂਸ਼ੀਅਲ ਏਰੀਆ ਆ, ਪਰ ਇਸ ਵਾਰ ਡਰੋਨਸ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਊਗੀ। ਇਹ 200 ਮੀਟਰ ਦੀ ਉਚਾਈ ਦੇ ਉੱਤੇ ਇਹਨਾਂ ਨੂੰ ਉਡਾਇਆ ਜਾਵੇਗਾ ਤੇ ਉੱਥੇ ਦਵਾਈ ਦਾ ਛਿੜਕਾਅ ਕੀਤਾ ਜਾਣਾ ਆ। ਕਹਿੰਦੇ ਵੀ ਡਰੋਨਸ ਦੀ ਵਰਤੋਂ ਇਸ ਪੂਰੇ ਮਾਮਲੇ ਦੇ ਵਿੱਚ ਕਾਉਂਟੀ ਦੇ ਡਾਕੂਮੈਂਟ ਸ਼ੋ ਕਰਦੇ ਆ ਵੀ $1.5 ਲੱਖ ਦਾ ਖਰਚਾ ਆਵੇਗਾ। ਪਲੈਜ਼ੈਂਟਨ ਪੁਲਿਸ ਦੋ ਲੋਕਾਂ ਦੀ ਜਿਹੜੀ ਆ ਭਾਲ ਕਰ ਰਹੀ ਆ। ਉਹਨਾਂ ਨੇ ਇੱਕ ਬੰਦੇ ਦੇ ਸਟੈਬ ਕੀਤਾ। ਸਟੈਬਿੰਗ ਜੋ ਆ 10:30 ਵਜੇ 5700 ਬਲਾਕ ਆਫ ਓਵਨਸ ਡਰਾਈਵ ਇੱਥੇ ਵਾਪਰੀ ਆ। ਪਲੈਜ਼ੈਂਟਨ ਦੀ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਇਨਸੀਡੈਂਟ ਉਸ ਟਾਈਮ ਤੇ ਵਾਪਰੀ ਜਦੋਂ ਰੋਬਰੀ ਹੋ ਰਹੀ ਸੀ। ਸੋ ਰੋਬਰੀ ਦੇ ਦੌਰਾਨ ਇਹ ਸਾਰਾ ਕੁਝ ਵਾਪਰਿਆ। ਜੋ ਸਸਪੈਕਟਸ ਹੈਗੇ ਆ ਦੋਨੋਂ ਹੀ ਬੰਦੇ ਆ ਤੇ ਸਕੀ ਮਾਸਕ ਉਹਨਾਂ ਨੇ ਪਾਏ ਹੋਏ ਸੀ ਤੇ ਦੋਨੋਂ ਜਾਣੇ ਇੱਕ ਅਪਾਰਟਮੈਂਟ ਵੱਲ ਭੱਜਦੇ ਦੇਖੇ ਗਏ ਹੈਗੇ ਆ। ਪਲੈਜ਼ੈਂਟਨ ਪੁਲਿਸ ਡਿਪਾਰਟਮੈਂਟ ਬਲੀਵ ਕਰਦੀ ਆ ਕਿ ਸਟੈਬਿੰਗ ਇੱਕ ਤਰ੍ਹਾਂ ਦੀ ਆਈਸੋਲੇਟਡ ਇਨਸੀਡੈਂਟ ਹੈਗੀ ਆ, ਕਿਸੇ ਤਰ੍ਹਾਂ ਦੀ ਥ੍ਰੈਟ ਨਹੀਂ ਪਬਲਿਕ ਨੂੰ। ਪਲੈਜ਼ੈਂਟਨ ਏਰੀਆ ਜੋ ਕੈਲੀਫੋਰਨੀਆ ਦੇ ਵਿੱਚ ਬੇ ਏਰੀਆ 'ਚ ਲੋਕ ਰਹਿੰਦੇ ਆ, ਕਾਫੀ ਵਧੀਆ ਏਰੀਆ ਆ, ਬਹੁਤ ਮਹਿੰਗੇ ਘਰ ਆ ਉੱਥੇ, ਕਦੇ ਇਦਾਂ ਦੀ ਇਨਸੀਡੈਂਟ ਵਾਪਰੀ ਨਹੀਂ ਹੈ। ਪਰ ਪਲੈਜ਼ੈਂਟਨ ਪੁਲਿਸ ਡਿਪਾਰਟਮੈਂਟ ਨੇ ਲੋਕਾਂ ਤੋਂ ਮਦਦ ਮੰਗੀ ਆ। ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਜਿਨ੍ਹਾਂ ਨੇ ਸਟੈਬ ਕੀਤਾ ਹੈ ਬੰਦੇ ਨੂੰ, ਉਹ ਪੁਲਿਸ ਨੂੰ 925 931 5107 ਤੇ ਕਾਲ ਕਰ ਸਕਦੇ ਹੋ। ਜੀ, ਡੇਵਿਸ ਦੇ ਵਿੱਚ ਜਿਹੜੀਆਂ ਸਟੈਬਿੰਗਸ ਹੋ ਰਹੀਆਂ ਉਸ ਮਾਮਲੇ ਵਿੱਚ ਇਹ ਖਬਰ ਆ ਰਹੀ ਆ ਵੀ ਇੱਕ ਪਰਸਨ ਆਫ ਇੰਟਰਸਟ ਜਿਸ ਦੇ ਉੱਤੇ ਸ਼ੱਕ ਆ ਵੀ ਇਹਨੇ ਸਟੈਬਿੰਗ ਕੀਤੀਆਂ ਹੋ ਸਕਦੀਆਂ। 3 ਜਾਣਿਆਂ ਦੀ ਇਹਨੇ ਸਟੈਬਿੰਗ ਕੀਤੀ ਜਿਨ੍ਹਾਂ 'ਚ 2 ਜਾਣੇ ਹੁਣ ਤੱਕ ਮਰ ਚੁੱਕੇ ਆ ਤੇ ਇੱਕ ਕ੍ਰਿਟੀਕਲ ਕੰਡੀਸ਼ਨਸ ਦੇ ਵਿੱਚ ਵਿਦਿਆਰਥਣ ਜ਼ੇਰੇ ਇਲਾਜ ਆ। ਸਾਈਕਾਮੋਰ ਪਾਰਕ ਜਿਹੜਾ ਡੇਵਿਸ ਦੇ ਵਿੱਚ ਆ ਉਸ ਦੇ ਨਜ਼ਦੀਕ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਉੱਥੋਂ ਦੇ ਜਿਹੜੇ ਲਾਈਵ ਸੀਨ ਆ ਉਹ ਆ ਰਹੇ ਆ। ਇੱਕ ਕੰਪੈਸ਼ਨ ਮੈਨ ਕਰਕੇ ਬੰਦਾ ਦੱਸਿਆ ਜਾਂਦਾ ਸੀ, ਕੰਪੈਸ਼ਨ ਗਾਏ, ਤੇ ਉਹ ਕਹਿੰਦੇ ਵੀ ਉਹ ਲੋਕ ਉਹਦੇ ਕੋਲ ਆ ਕੇ ਗੱਲਬਾਤ ਕਰਦੇ ਸੀ, ਉਹਦੀ ਵੀ ਇਹਨੇ ਸਟੈਬਿੰਗ ਜਿਹੜੀ ਉਹ ਕਰ ਦਿੱਤੀ ਸੀ। ਦੂਜਾ ਜਿਹੜਾ 20 ਸਾਲਾਂ ਦਾ UC ਡੇਵਿਸ ਦਾ ਜਿਹੜਾ ਸਟੂਡੈਂਟ ਕਰੀਮ ਅਬੂ ਨਜਮ, ਉਸ ਨੂੰ ਸਟੈਬ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਮਾਰ ਦਿੱਤਾ ਗਿਆ ਸੀਗਾ ਸਾਈਕਾਮੋਰ ਪਾਰਕ ਦੇ ਵਿੱਚ। ਤੇ ਹੁਣ ਇਵੈਂਚੁਅਲੀ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸਦੀ ਸ਼ਨਾਖਤ ਅਜੇ ਨਹੀਂ ਜਿਹੜੀ ਦੱਸੀ ਹੈਗੀ ਤੇ ਇਹ ਹਾਲਾਤ ਨੂੰ ਕਾਬੂ ਪਾਉਣ ਦੇ ਲਈ ਉੱਥੋਂ ਦੇ ਪ੍ਰਸ਼ਾਸਨ ਨੇ ਹੁਣ ਤੇਜ਼ੀ ਦਿਖਾਈ ਆ।